ਜਿਨ੍ਹਾਂ ਘਰਾਂ ਦੇ ਵਿੱਚ ਹਰ ਵਕਤ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ, ਜਿਨ੍ਹਾਂ ਘਰਾਂ ਦੇ ਵਿੱਚ ਹਰ ਵਕਤ ਝਗੜੇ ਹੁੰਦੇ ਰਹਿੰਦੇ ਨੇ, ਸ਼ੋਰ ਸ਼ਰਾਬਾ ਹੁੰਦਾ ਰਹਿੰਦਾ, ਇਹਨਾਂ ਲੜਾਈਆਂ ਝਗੜਿਆਂ ਦਾ ਨੁਕਸਾਨ ਕੀ ਹੁੰਦਾ? ਨੁਕਸਾਨ ਇਹ ਹੁੰਦਾ ਕਿ ਘਰ ਦੇ ਵਿੱਚ ਬਰਕਤ ਉੱਠ ਜਾਂਦੀ, ਰਿਜ਼ਕ ਦੇ ਵਿੱਚ ਬੇਬਰਕਤੀ ਹੋ ਜਾਂਦੀ, ਹੱਤਾਂ ਕਿ ਨੌਬਤ ਫਾਕਿਆਂ ਤੱਕ ਆ ਜਾਂਦੀ। ਇਹ ਜਿਹੜਾ ਹਰ ਵੇਲੇ ਦੀ ਲੜਾਈ ਹੈ, ਹਰ ਵੇਲੇ ਦਾ ਝਗੜਾ ਹੈ, ਇਹਨੂੰ ਮਾਮੂਲੀ ਨਾ ਸਮਝਿਆ ਕਰੋ। ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਯਾਨੀ ਕਿ ਜਿੱਥੇ ਹਰ ਵਕਤ ਰੌਲਾ ਪਿਆ ਰਹਿੰਦਾ, ਹਰ ਵਕਤ ਸ਼ੋਰ ਪਿਆ ਰਹਿੰਦਾ, ਹਰ ਵੇਲੇ ਦਾ ਝਗੜਾ ਲੱਗਾ ਰਹਿੰਦਾ, ਲੜਾਈ ਲੱਗੀ ਰਹਿੰਦੀ ਹੈ, ਉੱਥੇ ਬੇਬਰਕਤੀ ਹੋ ਜਾਂਦੀ, ਉੱਥੇ ਫਿਰ ਅੱਲਾ ਦੀ ਰਹਿਮਤ ਆਉਂਦੀ ਹੀ ਨਹੀਂ। ਦੇਖੋ, ਹਰ ਕਿਸੇ ਦੇ ਘਰ ਲੜਾਈ ਹੁੰਦੀ ਹੈ, ਹਰ ਕਿਸੇ ਦੇ ਘਰ ਝਗੜਾ ਹੁੰਦਾ, ਹਰ ਕਿਸੇ ਦੇ ਨਾਲ ਮਤਲਬ ਕਿ ਭਾਂਡੇ ਨਾਲ ਭਾਂਡਾ, ਯਾਰ ਇੱਕ ਘਰ ਰਹਿੰਦਿਆਂ ਭਾਂਡੇ ਨਾਲ ਭਾਂਡਾ ਖਿਆ ਹੀ ਪੈਂਦਾ, ਹੋ ਜਾਂਦੀ ਹੈ, ਕੋਈ ਬਾਤ ਨਹੀਂ। ਲੇਕਿਨ ਹਰ ਵਕਤ ਦੀ, ਹਰ ਰੋਜ਼ ਦੀ ਇਹ ਲੜਾਈ, ਇਹ ਝਗੜਾ, ਇਹ ਸ਼ੋਰ ਜਿਹੜਾ ਇਹ ਚੰਗਾ ਨਹੀਂ ਹੁੰਦਾ, ਬੇਬਰਕਤੀ ਹੁੰਦੀ ਹੈ। ਮੈਂ ਤੇ ਇਸ ਵਾਸਤੇ ਗੱਲ ਪਿਆ ਕਰਨਾ, ਅਕਸਰ ਮੈਂ ਬੋਲਿਆ ਕਰਨਾ ਕਿ ਡਾਂਗੀ ਨਾ ਮਾਰੇ ਰੱਬ ਮੱਤ ਕਵੱਲੀ ਪਾਵੇ। ਤੁਸੀਂ ਕਦੀ ਵੇਖਿਆ ਕਿ ਅਸਮਾਨਾਂ ਨੂੰ ਕੋਈ ਡੰਡਾ ਉੱਡਦਾ ਆਉਂਦਾ ਹੋਵੇ ਪਿਆ, ਕੋਈ ਡਾਂਗ ਉੱਡਦੀ ਆਉਂਦੀ ਹੋਵੇ ਪਈ, ਉਹ ਕਿਸੇ ਦੇ ਸਿਰ 'ਚ ਵੱਜੀ ਹੋਵੇ? ਮੈਂ ਤੇ ਨਹੀਂ ਵੇਖੀ, ਅੱਜ ਤੱਕ ਮੈਨੂੰ ਤੇ ਨਹੀਂ ਨਜ਼ਰ ਆਈ ਕਿਤੇ ਕਿ ਅਸਮਾਨ ਨੂੰ ਕੋਈ ਸੋਟਾ, ਕੋਈ ਡਾਂਗ ਆਈ ਹੋਵੇ ਤੇ ਕਿਸੇ ਦੇ ਸਿਰ 'ਚ ਵੱਜੇ। ਨਹੀਂ, ਡਾਂਗੀ ਨਾ ਮਾਰੇ ਰੱਬ, ਮੱਤ ਕਵੱਲੀ ਪਾਵੇ। ਯਾਨੀ ਕਿ ਮੱਤ ਪੁੱਠੀ ਪੈ ਜਾਂਦੀ ਹੈ। ਉਹ ਬੰਦਾ ਕੰਮ ਹੀ ਇੰਜ ਦੇ ਕਰਦਾ ਹੈ, ਅਮਲ ਹੀ ਇੰਜ ਦੇ ਕਰਦਾ ਕਿ ਜੁੱਤੀਆਂ ਖਾਣ ਵਾਲੇ ਕੰਮ ਆਪਣੀ ਹੱਥੀਂ ਆਪ ਕਰਦਾ, ਫਿਰ ਆਪ ਹੀ ਜੁੱਤੀਆਂ ਖਾਂਦਾ। ਇਸ ਵਾਸਤੇ ਕਰਕੇ ਚੰਗੀ ਔਰਤ, ਚੰਗਾ ਬੰਦਾ, ਚੰਗਾ ਪੁੱਤਰ, ਚੰਗੇ ਜੀ ਉਹ ਨੇ ਕਿ ਜਿਹੜੇ ਆਪਣੇ ਘਰ ਦੇ ਮਾਹੌਲ ਨੂੰ ਜੰਨਤ ਵਾਂਗੂ ਦਾ ਬਣਾ ਕੇ ਰੱਖਣ, ਆਪਣੇ ਘਰ ਦੇ ਮਾਹੌਲ ਨੂੰ ਜਹੰਨਮ ਨਾ ਬਣਾਉਣ। ਦੇਖੋ, ਜਿਹੜੇ ਘਰ ਦੇ ਵਿੱਚ ਤੁਸੀਂ ਮੈਂਬਰ ਰਹਿੰਦੇ ਹੋ, ਘਰ ਦੇ ਵਿੱਚ ਜਿਹੜੇ ਜੀ ਰਹਿੰਦੇ ਹੋ, ਉਹ ਆਪਣਾ ਖੂਨ ਹੋਣਾ ਤੁਹਾਡਾ, ਜਿਸ ਤਰ੍ਹਾਂ ਵੀ ਉਹ ਆਪਣੇ ਜੀ ਨੇ ਨਾ। ਤੇ ਜੇ ਆਪਣੇ ਜੀ ਰਹਿੰਦਿਆਂ ਸਹਿੰਦਿਆਂ ਤੁਸੀਂ ਆਪਣੇ ਘਰ ਨੂੰ ਜਹੰਨਮ ਬਣਾਇਆ, ਦੋਜ਼ਖ ਬਣਾਇਆ, ਤੇ ਮੇਰੀ ਗੱਲ ਸੁਣੋ, ਇਹ ਬੰਦਾ ਥੱਕਿਆ ਟੁੱਟਿਆ ਹੁੰਦਾ, ਬਾਹਰ ਕੋਈ ਕੰਮ ਤੇ ਜਾਂਦਾ ਵੇ, ਕੋਈ ਫੈਕਟਰੀ ਜਾਂਦਾ, ਕੋਈ ਆਫਿਸ ਜਾਂਦਾ, ਜਾਂ ਕੋਈ ਕੰਮ ਮਜ਼ਦੂਰੀ ਕੁਝ ਵੀ ਕਰਦਾ ਬਾਹਰ, ਉਹਦਾ ਦਿਲ ਹੁੰਦਾ ਹੈ ਕਿ ਯਾਰ ਮੈਂ ਸ਼ਾਮੀ ਘਰ ਜਾਵਾਂਗਾ ਤੇ ਘਰ ਜਾ ਕੇ ਤੇ ਮੈਂ ਸਕੂਨ ਕਰਾਂਗਾ, ਆਰਾਮ ਕਰਾਂਗਾ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਇਹ ਗੱਲ ਸੁਣਾਣਾ ਕਿ ਬੰਦਾ ਜਿੰਨੀ ਦੇਰ ਵੀ ਬਾਹਰ ਕੱਢ ਛੜੇ ਨਾ, ਕੋਈ 2-4 ਦਿਨ, ਕੋਈ ਹਫਤਾ 10 ਦਿਨ, ਕੋਈ 15 ਦਿਨ, ਕੋਈ ਮਹੀਨਾ ਬਾਹਰ ਰਹਿ ਕੇ ਆਏ ਬੰਦਾ, ਦੂਸਰੇ ਇਲਾਕੇ 'ਚ, ਦੂਸਰੇ ਸ਼ਹਿਰ 'ਚ ਜਾਂ ਕਿਤੇ ਵੀ, ਤੇ ਘਰ ਆ ਕੇ ਤੂੰ ਆਂਦਾ ਕਿ ਯਾਰ ਭਾਵੇਂ ਕਿਤੇ ਵੀ ਟੁਰ ਜਾਈਏ ਨਾ, ਵਾਂਡੇ ਹੀ ਬੰਦਾ ਟੁਰ ਜਾਣਾ ਕਿਤੇ, ਤੇ ਬੰਦਾ ਆਂਦਾ ਯਾਰ ਜਿਹੜਾ ਸਕੂਨ ਆਪਣੇ ਘਰ ਹੈ ਨਾ ਉਹ ਕਿਤੇ ਵੀ। ਭਾਵੇਂ ਪ੍ਰਾਹੁਣਿਆਂ ਗਏ ਅਸਾਂ ਉੱਥੇ ਬੜਾ ਸਾਡਾ ਮਤਲਬ ਕਿ ਚਾਅ ਹੋਇਆ, ਚਾਹਤ ਹੋਈ ਹੈ, ਲੇਕਿਨ ਜੋ ਸਕੂਨ ਆਪਣੇ ਘਰ ਹੈ ਨਾ ਉਹ ਕਿਤੇ ਵੀ ਨਹੀਂ। ਅਕਸਰ ਲੋਕ ਇਹ ਬੋਲਦੇ ਨੇ, ਲੇਕਿਨ ਆਪਣੇ ਘਰ ਆ ਕੇ ਵੀ ਅਗਰ ਸਕੂਨ ਨਾ ਮਿਲੇ, ਆਪਣਾ ਘਰ ਹੀ ਹੁੰਦਿਆਂ ਨੂੰ ਦੋਜ਼ਖ ਬਣੀ ਹੋਵੇ, ਜਹੰਨਮ ਦਾ ਸਮਾਂ ਹੋਵੇ ਉੱਥੇ, ਤੇ ਕੀ ਫਾਇਦਾ? ਫਿਰ ਬੰਦਾ ਆਂਦਾ ਕਿ ਯਾਰ ਇਹਦੇ ਨਾਲੋਂ ਚੰਗਾ ਨਹੀਂ ਮੈਂ ਬਾਹਰ ਹੀ। ਇਹ ਕਈ ਬੰਦੇ ਜਿਹੜੇ ਬਾਹਰ ਰਹਿਣ ਵਾਲੇ ਨੇ, ਮਤਲਬ ਕਿ ਦੁਬਈ ਨੇ, ਸਾਊਦੀਆ ਨੇ, ਕਤਰ, ਬਹਿਰੀਨ ਜਾਂ ਯੂਰਪ ਜਾਂ ਕਿਤੇ ਵੀ, ਉਹ ਪਤਾ ਕੀ ਆਂਦੇ ਨੇ, ਯਾਰ ਸ਼ੁਕਰ ਹੈ ਅੱਲਾ ਪਾਕ ਦੀ ਜ਼ਾਤ ਦਾ ਕਿ ਅਸੀਂ ਪਾਕਿਸਤਾਨ ਨੂੰ ਇੱਥੇ ਆ, ਸਿਰਫ ਪੈਸਿਆਂ ਦੀ ਟੈਨਸ਼ਨ ਹੈ ਸਾਨੂੰ ਕਿ ਪੈਸੇ ਕਿੰਝ ਕਮਾਣੇ ਨੇ, ਇਹਨਾਂ ਦੀ ਸੇਵਿੰਗ ਕਿੰਝ ਕਰਨੀ ਹੈ, ਪਾਕਿਸਤਾਨ ਭੇਜਣਾ। ਦੂਜੀਆਂ ਪਰੇਸ਼ਾਨੀਆਂ ਤੋਂ ਅਸੀਂ ਘਰ ਦੇ ਜਿਹੜੇ ਝੰਜਟ ਨੇ ਇਹਨਾਂ ਤੋਂ ਅਸੀਂ ਜਾਨ ਛੁਡਾ ਕੇ ਇੱਥੇ ਆਏ ਤੇ ਇੱਥੇ ਅਸੀਂ ਰਾਜ਼ੀ ਹਾਂ। ਉਹ ਘਰ ਕੈਸਾ ਘਰ ਹੈ? ਉਹ ਘਰ ਹੈ ਜਿੱਥੇ ਸਕੂਨ ਕੋਈ ਨਹੀਂ, ਉਹ ਘਰ ਹੈ